Viewers, welcome back to News TV 84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਿੱਖ ਯੂਥ ਆਫ ਅਮਰੀਕਾ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਗਰਮ ਆਗੂ ਭਾਈ ਗੁਰਦੇਵ ਸਿੰਘ ਕਾਲਾਮਜ਼ੂ ਮਿਸ਼ੀਗਨ ਨਾਲ ਅੱਜ ਅਸੀਂ ਉਹਨਾਂ ਨਾਲ ਇੰਡੀਆਨਾ ਵਿਚਲੇ ਵਿਸ਼ੇਸ਼ ਕੈਂਪ ਸਾਈਟ YMCA ਤੋਂ ਗੱਲਬਾਤ ਕਰ ਰਹੇ ਹਾਂ ਜਿੱਥੇ ਕਿ ਯੂਨਾਈਟਿਡ ਸਿੱਖਸ ਵੱਲੋਂ ਅਤੇ ਲੋਕਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਗੁਰਮਤ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਨਾਰਥ ਅਮਰੀਕਾ ਦੀਆਂ ਅੱਡ-ਅੱਡ ਥਾਵਾਂ ਤੋਂ ਸਟੂਡੈਂਟਸ ਅਤੇ ਇੰਸਟ੍ਰਕਟਰਸ ਪਹੁੰਚੇ ਹੋਏ ਹਨ ਅਸੀਂ ਇਹਨਾਂ ਨਾਲ ਇਸ ਕੈਂਪ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਕੈਂਪ ਸਾਈਟ ਇੰਡੀਆਨਾ ਤੋਂ ਭਾਈ ਗੁਰਦੇਵ ਸਿੰਘ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਆਓ ਅਸੀਂ ਇਹਨਾਂ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी भैन जी वाहिगुरू जी का खालसा वाहिगुरू जी की फतेह जी वीर जी कैंप बारे गलबात करन तो पहला तुसी ओक क्रीक विस्कांसन दी सैकंड एनिवर्सरी दे मौके सारे दर्शकों ਨੂੰ ਕੀ ਕਹਿਣਾ ਚਾਹੋਗੇ ਇਹ ਬੜੀ ਦੁਖਦਾਈ ਤੇ ਹਿਰਦਿਆਂ ਨੂੰ ਬਲੁੰਦਰਨ ਵਾਲੀ ਘਟਨਾ ਸੀ ਜੀ ਜਿਸ ਨੇ ਸਿੱਖਾਂ ਨੂੰ ਅਵੇਅਰ ਵੀ ਕੀਤਾ ਸਾਡੇ ਉਹ ਇੱਕ ਭੈਣ ਤੇ ਉਹ ਭਰਾ ਸਾਡੇ ਜਿਹੜੇ ਸ਼ਹੀਦ ਹੋਏ ਨੇ ਜੀ ਜਿਹਨੇ ਸ਼ਹੀਦ ਮੈਂ ਕਹਿੰਦਾ ਕਿ ਉਹਨਾਂ ਦੀ ਇਸ ਸ਼ਹਾਦਤ ਦੇ ਨਾਲ ਜਿੰਨੀ ਅਵੇਅਰਨੈਸ ਸਿੱਖਾਂ ਪ੍ਰਤੀ ਇਸ ਅਮਰੀਕਨ ਸਿਸਟਮ ਦੇ ਵਿੱਚ ਪਤਾ ਲੱਗਾ ਉਹਨਾਂ ਪਹਿਲਾਂ ਕਦੇ ਨਹੀਂ ਸੀਗਾ ਹਾਂਜੀ ਸੋ ਸਾਡੇ ਸ਼ਹੀਦ ਨੇ ਅਸੀਂ ਅੱਜ ਸਪੈਸ਼ਲੀ ਕੈਂਡਲ ਲਾਈਟ ਵਿਜ਼ਨ ਵੀ ਅਸੀਂ ਉਹਨਾਂ ਸ਼ਹੀਦਾਂ ਨੂੰ 84 ਦੇ ਸ਼ਹੀਦਾਂ ਦੇ 30 ਇਅਰ ਜਿਹੜੇ ਹੋਏ ਆ ਉਹਦੇ ਸੰਬੰਧ ਵਿੱਚ ਅੱਜ ਅਸੀਂ ਬੱਚਿਆਂ ਨੇ ਇੱਥੇ ਰੱਖਿਆ ਹੋਇਆ ਕੈਂਪ ਸਾਈਟ ਤੇ ਜੀ ਵਿਸਕੌਨਸਨ ਦੇ ਵਿੱਚ ਉਹ ਕ੍ਰੀਕ ਤੇ ਇੱਥੇ ਸ਼ਹੀਦਾਂ ਨੂੰ ਅੱਜ ਅਸੀਂ ਸਾਰਾ ਹੋ ਗਿਆ ਹਾਂਜੀ ਸੋ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਸਨੇ ਸਾਨੂੰ ਸਿੱਖੀ ਨੂੰ ਕਾਫੀ ਅੱਗੇ ਵਧਣ ਲਈ ਫੋਲ ਕੀ ਹੈਲਪ ਕੀਤੀ ਜੀ ਸੋ ਜਿਹੜਾ ਵੀ ਕੋਈ ਵੀ ਸਿੱਖ ਧਰਮ ਨੂੰ ਵਧਣ ਫੁੱਲਣ ਲਈ ਸ਼ਹੀਦ ਹੁੰਦਾ ਹੈ ਉਹ ਸਾਡੇ ਸ਼ਹੀਦ ਨੇ ਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਆ ਸਾਡਾ ਜੀ ਅੱਜ ਇਹ ਸਪੈਸ਼ਲ ਉਹਨਾਂ ਦੀ ਯਾਦ ਵਿੱਚ ਕੈਂਡਲ ਵਿਜ਼ਨ ਵੀ ਕਰ ਰਹੇ ਹਾਂ ਇੱਥੇ ਜੀ ਹਾਂਜੀ ਜੀ ਤੇ ਵੀਰ ਜੀ ਹੁਣ ਅਸੀਂ ਤੁਹਾਨੂੰ ਇੰਡੀਆਨਾ ਵਿੱਚ ਜਿਹੜੇ ਤੁਸੀਂ ਕੈਂਪ ਸਾਈਟ ਤੇ ਹੋ ਇਸ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹੁੰਦੇ ਜਿਹੜਾ ਇਹ ਕੈਂਪ ਤੁਸੀਂ ਲਗਾਉਂਦੇ ਹੋ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਦੱਸੋ ਤੁਸੀਂ ਕਦੋਂ ਤੇ ਕਿਵੇਂ ਸ਼ੁਰੂ ਕੀਤਾ ਇਸ ਬਾਰੇ ਇਹ ਕੈਂਪ ਨੂੰ ਇਹ 10ਵਾਂ ਕੈਂਪ ਹੈ ਜੀ ਪਹਿਲੇ 2 ਸਾਲ ਇਹ ਕੈਂਪ ਨਿਊ ਜਰਸੀ ਦੇ ਵਿੱਚ ਸੀ ਨਿਊ ਜਰਸੀ ਤੋਂ ਬਾਅਦ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਤੇ ਸਾਡੇ ਇੱਥੋਂ ਕਾਲਾਮਜ਼ੂ ਮਿਸ਼ੀਗਨ ਦੀਆਂ ਲੋਕਲ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਨੂੰ ਆਰਗੇਨਾਈਜ਼ ਕਰਦੇ ਹਾਂ ਜੀ ਸੋ ਜਿਹਦੇ ਵਿੱਚ ਸਾਡਾ ਮਨੋਰਥ ਸਿੱਖੀ ਨੂੰ ਪ੍ਰਫੁੱਲਤ ਤੇ ਕਰ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਂਭਣਾ ਹੈ ਹਾਂਜੀ ਸੋ ਇਸ ਕੈਂਪ ਨੂੰ ਸਾਡੇ 10 ਵਰੇ ਆਏ 10ਵਾਂ ਵਰਾ ਆਇਆ ਜਿਹਦੇ ਵਿੱਚ ਸਾਡੇ ਕੋਲ ਸਟੂਡੈਂਟ ਵੱਖਰੀਆਂ ਜਿਹੜੇ ਨਿਊਯਾਰਕ ਵਰਜੀਨੀਆ ਕੈਲੀਫੋਰਨੀਆ ਟੋਰਾਂਟੋ ਵਿੰਜ਼ਰ ਇਲਾਨੋਏ ਸ਼ਿਕਾਗੋ ਵੱਖਰੀਆਂ ਜਗ੍ਹਾ ਤੋਂ ਸਟੂਡੈਂਟ ਆਉਂਦੇ ਨੇ ਹਾਂਜੀ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਗੁਰਮਤਿ ਦੀ ਸਾਡੇ ਕੋਲ ਸਪੈਸ਼ਲ ਇੰਸਟ੍ਰਕਟਰ ਹੁੰਦੇ ਨੇ ਜੀ ਤੇ ਪਿਛਲੇ 10 ਸਾਲ ਤੋਂ ਹੀ ਖਾਲਸਾ ਸਿਹਤ ਸੈਂਟਰ ਤੋਂ ਡਾਕਟਰ ਅਮਰਜੀਤ ਸਿੰਘ ਸਾਡੇ ਸਪੈਸ਼ਲ ਤੌਰ ਤੇ ਇਸ ਕੰਪ ਨੂੰ ਉਹਨਾਂ ਦਾ ਡੈਡੀਕੇਸ਼ਨ ਹੁੰਦੀ ਹੈ ਇੱਕ ਵੀ ਪੂਰਾ ਜਿਹੜਾ ਬੱਚਿਆਂ ਨੂੰ ਸਿਖਾਉਣ ਲਈ ਸਾਡੇ ਨਾਲ ਹਾਂਜੀ ਸਾਰਾ ਇਹ ਕਰਦੇ ਨੇ ਜੀ ਤੋ ਇਸ ਕੈਂਪ ਨੂੰ ਸਾਨੂੰ 10 ਸਾਲ ਹੋ ਗਏ ਨੇ ਜੀ ਜੀ ਤੇ ਵੀਰ ਜੀ ਸਰ ਪਿਛਲੇ 10 ਸਾਲਾਂ ਦੇ ਤਜਰਬੇ ਦੇ ਆਧਾਰ ਤੇ ਤੁਸੀਂ ਆਪਣੇ ਯਤਨ ਨੂੰ ਕਿੰਨਾ ਕੁ ਸਫਲ ਸਮਝਦੇ ਹੋ ਅਸੀਂ ਕੈਲਾਮਜ਼ ਦੇ ਵਿੱਚ ਜਿਹੜਾ ਸਾਡਾ ਆਲੇ ਦੁਆਲੇ ਜਿਹੜੇ ਬੱਚਿਆਂ ਦਾ ਅਸੀਂ ਦੇਖਿਆ ਕਿ ਜਿਹੜੇ ਬੱਚੇ 1 ਜਾਂ 2 ਕੈਂਪ ਲਾ ਲੈਂਦੇ ਉਹ ਗੁਰਮਤਿ ਨਾਲ ਜ਼ਰੂਰ ਜੁੜ ਸਾਡੇ ਕੋਲ ਜਿਹੜੇ ਇਸ ਵੇਲੇ ਜਿਹੜੇ ਬੱਚੇ ਪਿਛਲੇ ਸਾਲ ਸਾਡੇ ਕੋਲ ਵਿਲਚੇਅਰ ਕੇਸ ਵੀ ਇਕੱਠੇ ਹੋਏ ਸਨ ਜੀ ਉਹਨਾਂ ਨੇ ਆਪਦੇ ਪੇਰੈਂਟਸ ਨੇ ਗੱਲ ਕੀਤੀ ਵੀ ਅਸੀਂ ਸਿੱਖ ਹਾਂ ਅਸੀਂ ਆਪਦੇ ਕਕਾਰ ਨਹੀਂ ਕੱਟਣੇ ਅਸੀਂ ਆਪਦੇ ਵਾਲ ਨਹੀਂ ਕੱਟਣੇ ਹਾਂਜੀ ਤੇ ਉਹ ਗੁਰੂ ਨਾਲ ਵੀ ਜੁੜਦੇ ਨੇ ਜਿਹਨਾਂ ਕਕਾਰ ਕੱਟਣੇ ਸ਼ਬਦ ਇਹ ਜੋ 8-8 9 ਸਾਲ ਦੇ ਬੱਚੇ ਆ ਕੋਈ ਜਿਹੜੀ ਉਹਨਾਂ ਦੀ ਮਾਈਂਡ ਸੈਟਅਪ ਹੋਏਗੀ ਉਹ ਹੀ ਫਿਰ ਉਸ ਤਰ੍ਹਾਂ ਚੱਲਣਗੇ ਜਿਹੜਾ ਉਹਨਾਂ ਨੇ ਅੱਜ ਟੀਚ ਕਰ ਲੈਣਾ ਪਹਿਲਿਆਂ 10 ਸਾਲਾਂ 'ਚ 12 ਸਾਲਾਂ 'ਚ ਹਮੇਸ਼ਾ ਉਹਨਾਂ ਦੇ ਨਾਲ ਰਹਿਣਾ ਹਾਂਜੀ ਸੋ ਇਹਦੇ ਨਾਲ ਅਸੀਂ ਕੈਲਾਮਜ਼ ਦੇ ਵਿੱਚ ਸਾਡੇ ਤਕਰੀਬਨ ਜਿਹੜੇ ਬੱਚੇ ਆ ਉਹ ਗੁਰੂ ਦੇ ਨਾਲ ਜੁੜੇ ਆ ਤੇ ਜਿਹੜੇ ਕੀਰਤਨ ਵੀ ਕਰਦੇ ਨੇ ਵੱਖਰੀਆਂ ਆਰਗੇਨਾਈਜੇਸ਼ਨ ਦੇ ਵਿੱਚ ਜਾ ਕੇ ਉਹ ਆਪਦਾ ਯੋਗਦਾਨ ਵੀ ਪਾਉਂਦੇ ਨੇ ਹਾਂਜੀ ਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਜਾਂ ਉਹਦੀ ਸੇਵਾ ਲਈ ਤਤਪਰ ਰਹਿੰਦੇ ਨੇ ਜੀ ਵੀਰ ਜੀ ਸਰ ਬੇਸ਼ੱਕ ਅੱਡ ਥਾਵਾਂ ਤੇ ਸਮਰ ਵਕੇਸ਼ਨਸ ਵਿੱਚ ਕੈਂਪਾਂ ਰਾਹੀਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਕੋਈ ਚੰਗਾ ਆਰਗੇਨਾਈਜੇਸ਼ਨ ਸਟਰਕਚਰ ਕਿਉਂ ਨਹੀਂ ਉੱਭਰਦਾ ਜਿਸ ਦੇ ਨਾਲ ਸਾਰਿਆਂ ਨੂੰ ਇੱਕ ਲੜੀ ਵਿੱਚ ਪਰੋਇਆ ਜਾ ਸਕੇ ਦੇਖੋ ਕੁਛ ਤਾਂ ਇਹ ਸਾਡੇ ਆ ਵੀ ਕੁਛ ਸਾਡੇ ਜਿਵੇਂ ਫੈਸ਼ਨ ਦੀ ਤਰ੍ਹਾਂ ਵੀ ਗੁਰਦੁਆਰਿਆਂ 'ਚ ਵੀ ਕੈਂਪ ਲੱਗਦੇ ਨੇ ਥੋੜਾ ਜਿਹਾ ਗੁਰਮੁਖੀ ਸਿਖਾਤੀ ਕੁਛ ਕਰਤੀ ਅਸੀਂ ਇਹਨੂੰ ਲਿਮਟਿਡ ਦਾਇਰੇ ਤੱਕ ਸੀਮਤ ਰੱਖਦੇ ਹਾਂ ਜਿੰਨਾ ਕਿ ਸਾਡੇ ਦਾਇਰੇ 'ਚ ਆਪਦੇ ਤੱਕ ਜੀ
ਇਸ ਉਸ ਲਈ ਹੈ ਵੀ ਸਾਨੂੰ ਜਿੰਨੀਆਂ ਸਾਡੀਆਂ ਗੁਰਦੁਆਰਿਆਂ ਦੀਆਂ ਆਰਗੇਨਾਈਜੇਸ਼ਨ ਜੇ ਸਾਰੀਆਂ ਰਲ ਕੇ ਜੇ ਅਸੀਂ ਗੁਰਦੁਆਰਿਆਂ 'ਚ ਮਿਲੀਅਨਸ ਡਾਲਰ ਖਰਚਦੇ ਨੇ, ਹਾਂਜੀ ਸਾਡੇ ਕੋਲ ਅਜੇ ਤੱਕ ਵੀ ਕਿਤੇ ਵੀ ਇਹੋ ਜਿਹੀ ਕੋਈ ਕੈਂਪ ਸਾਈਟ ਨਹੀਂ ਜਿੱਥੇ ਆਲ ਓਵਰ ਜੀ ਜਦੋਂ ਸਾਡੀਆਂ ਛੁੱਟੀਆਂ ਹੁੰਦੀਆਂ ਨੇ ਸਾਡੇ ਉੱਥੇ ਕੰਟੀਨਿਊਸ ਕੈਂਪ ਚੱਲਣ, ਗੁਰਮਤਿ ਕੈਂਪ ਚੱਲਣ ਜੀ, ਜਿਹਦੇ ਵਿੱਚ ਗੁਰਮਤਿ ਕੈਂਪ ਦੇ ਨਾਲ ਜੋ ਐਤਕੀ ਸਾਡੀ ਡਿਸਕਸ਼ਨ ਦਾ ਪਾਰਟ ਆ, ਗੁਰਮਤਿ ਕੈਂਪ ਤੱਕ ਅਸੀਂ ਬੱਚਿਆਂ ਨੂੰ 9ਵੇਂ 10ਵੇਂ ਗ੍ਰੇਡ ਤੱਕ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਸਾਨੂੰ ਮਟੀਰੀਅਲ ਆ ਜਾਂ ਹਾਂਜੀ ਜਿਹੜਾ ਕਾਲਜ ਜਾਂ ਯੂਨੀਵਰਸਿਟੀ ਦੇ ਸਟੂਡੈਂਟ ਨੇ ਉਹਨਾਂ ਨੂੰ ਚਾਹੀਦਾ ਉਹ ਅਸੀਂ ਪ੍ਰੋਵਾਈਡ ਨਹੀਂ ਕਰਦੇ। ਜੀ ਜੀ ਇਸ ਵਾਰ ਸਾਡੀ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਵੀ ਸਾਡੀ ਇਸ ਚੀਜ਼ ਤੇ ਵਿਚਾਰ ਹੋ ਰਹੀ ਆ ਸਾਰਿਆਂ ਦੀ। ਅਸੀਂ ਅਗਲੇ ਸਾਲ ਸਾਈਡ ਬਾਈ ਸਾਈਡ ਜਿਹਦੇ ਵਿੱਚ ਗੁਰਮਤਿ ਕੈਂਪ ਤੇ ਨਾਲ ਇੱਕ ਲੀਡਰਸ਼ਿਪ ਰੋਲ ਆ, ਸਾਡੀ ਲੀਡਰਸ਼ਿਪ ਸਾਨੂੰ ਆਪਦੀ ਕੌਮ ਲਈ ਕੀ ਕਰਨਾ ਚਾਹੀਦਾ ਹੈ, ਸਾਡੀਆਂ ਕੀ ਡਿਊਟੀਜ਼ ਹਨ, ਪਿਛਲੇ ਸਾਲ ਤੋਂ ਅਸੀਂ ਇਹਨੂੰ ਵੀ ਸਟਾਰਟ ਕਰਨ ਜਾ ਰਹੇ ਹਾਂ। ਜੀ ਇਹਦੇ ਨਾਲ ਇਹ ਸਾਡੇ ਜਿਹੜੇ ਬੱਚੇ ਇਸ ਲੀਡਰਸ਼ਿਪ ਰੋਲ ਦੇ ਵਿੱਚ ਔਰ ਐਜੂਕੇਸ਼ਨ ਬੇਸ ਤੇ ਵੀ ਅਸੀਂ ਇਹ ਸੋਚ ਰਹੇ ਹਾਂ ਕਿ ਚੰਗੀ ਯੂਨੀਵਰਸਿਟੀਆਂ 'ਚ ਅਸੀਂ ਪ੍ਰੋਫੈਸਰ ਸੱਦੀਏ, ਆਪਦੇ ਸਪੀਕਰ ਸੱਦੀਏ, ਸਾਡੇ ਕੋਲ ਇੱਕ ਦਿਨ ਦੇ ਵੱਖਰੇ ਵੱਖਰੇ ਟੌਪ ਦੇ ਸਪੀਕਰ ਹੋਣ। ਹਾਂਜੀ ਇਹਦੇ ਨਾਲ ਅਸੀਂ ਆਪ ਦੀ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਮਾਰਗ ਦੱਸ ਸਕੀਏ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਕਿਸ ਚੀਜ਼ ਦੀ ਲੋੜ ਆ, ਕਿਹੜੀਆਂ ਕੀ ਡਿਊਟੀਆਂ ਨੇ, ਕਿਹੋ ਜਿਹਾ ਲੀਡਰ ਸਿੱਖਾਂ 'ਚ ਚਾਹੀਦੇ ਨੇ। ਹਾਂਜੀ ਉਹਦੇ ਲਈ ਅਸੀਂ ਇਹ ਸਟ੍ਰੈਟਜੀ ਮੋਸਟਲੀ ਸਾਡੇ ਜਿਹੜੇ ਕੈਂਪ ਆ ਉਹ ਇਹਦੇ ਕੁਝ ਕੈਂਪ ਇਹ ਕਰ ਰਹੇ ਆ, ਅਸੀਂ ਨਹੀਂ ਕੋਈ ਗੱਲ ਨਹੀਂ ਕਰ ਰਹੇ, ਬਟ ਸਾਨੂੰ ਇਸ ਚੀਜ਼ ਦੀ ਲੋੜ ਆ ਕਿ ਅਸੀਂ ਗੁਰਮਤਿ ਤੋਂ ਨਾਲ ਉਹਨੂੰ ਅਗਲੇ ਉੱਪਰ ਲੈਵਲ ਤੇ ਵੀ ਲੈ ਕੇ ਜਾਈਏ। ਉਹ ਅਸੀਂ ਜੇ ਗੁਰੂ ਨੇ ਕਿਰਪਾ ਕੀਤੀ ਤੇ ਅਗਲੇ ਸਾਲ ਸਾਈਡ ਬਾਈ ਸਾਈਡ ਇਸ ਕੈਂਪ ਦੇ ਵਿੱਚ ਸਾਡੀਆਂ ਦੋਨੇ ਕੰਮ ਹੋਣਗੇ। ਗੁਰਮਤਿ ਕੈਂਪ ਸਾਈਡ ਬਾਈ ਸਾਈਡ ਸਾਡਾ ਲੀਡਰਸ਼ਿਪ ਐਂਡ ਜਿਹੜੇ ਸਾਡੇ ਹਾਈ ਸਕੂਲ ਜਾਂ ਸੀਨੀਅਰ ਸਟੂਡੈਂਟ ਨੇ, ਜੂਨੀਅਰ ਨੇ, ਉਹਨਾਂ ਨੂੰ ਐਜੂਕੇਸ਼ਨ ਬੇਸ ਤੇ ਵੀ ਆਉਣ ਵਾਲੇ ਸਮੇਂ 'ਚ ਕੀ ਕੰਮ ਦੀ ਲੋੜ ਆ, ਕਿਹੋ ਜਿਹੀ ਐਜੂਕੇਸ਼ਨ ਦੀ ਲੋੜ ਆ, ਫਿਊਚਰ ਕਿਸ ਪਾਸੇ ਬਰਾਈਟ ਹੈ, ਇਹ ਸਾਰਾ ਅਸੀਂ ਸਾਈਡ ਬਾਈ ਸਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਨਾਲ ਸਾਡਾ ਇਹਦੇ ਸਟੂਡੈਂਟ ਯੂਨੀਵਰਸਿਟੀ ਦੇ ਸਟੂਡੈਂਟ ਹੋ ਗਏ, ਇਹਦਾ ਇੱਕ ਨੈਟਵਰਕ ਬਣੇਗਾ। ਉਸ ਨੈਟਵਰਕ ਦੇ ਵਿੱਚ ਤੁਸੀਂ ਸਾਡਾ ਸਵਾਲ ਉਹਦੇ ਵਿੱਚ ਹੀ ਜਵਾਬ ਹੋਏਗਾ ਕਿ ਜਦੋਂ ਸਾਡਾ ਆਪਸ ਵਿੱਚ ਇੱਥੋਂ ਦੇ ਬੋਰਨ ਬੱਚੇ ਬੱਚੀਆਂ ਦਾ ਆਪਦਾ ਨੈਟਵਰਕ ਹੋਏਗਾ, ਇੱਕ ਚੰਗੀਆਂ ਆਰਗੇਨਾਈਜੇਸ਼ਨਾਂ ਨੂੰ ਬਿਲਡ ਅਪ ਕਰ ਸਕਣ। ਜੀ ਬਿਲਕੁਲ। ਤੇ ਵੀ ਜਿਸ ਤਰ੍ਹਾਂ ਬੱਚੇ ਕੈਂਪਾਂ ਵਿੱਚ ਆਉਂਦੇ ਹਨ, ਹਫ਼ਤਾ 2 ਹਫ਼ਤੇ ਕੁਝ ਨਾ ਕੁਝ ਸਿੱਖਦੇ ਹਨ, ਪਰ ਵਾਪਸ ਘਰਾਂ ਵਿੱਚ ਜਾ ਕੇ ਫਿਰ ਘਰੇਲੂ ਕਲਚਰ ਵਿੱਚ ਗਵਾ ਜਾਂਦੇ ਹਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸਿੱਖਾਂ ਦਾ ਹਰ ਘਰ ਹੀ ਇੱਕ ਕੈਂਪ ਯਾਨੀ ਕਿ ਲਰਨਿੰਗ ਪਲੇਸ ਹੋਣਾ ਚਾਹੀਦਾ ਹੈ? ਸਾਨੂੰ ਘਰ ਦਾ ਮਾਹੌਲ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ, ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਅਸੀਂ ਇਸ ਵੀਕ ਦੇ ਵਿੱਚ ਸਾਡਾ ਰੂਟੀਨ ਹੈ ਕਿ ਸਵੇਰੇ ਬੱਚਿਆਂ ਨੂੰ ਅਸੀਂ 5 ਵਜੇ ਉਠਾਉਂਦੇ ਹਾਂ ਜੀ, ਤੇ 6 ਵਜੇ ਰੈਡੀ ਹੋ ਕੇ ਉਹ 6 ਤੋਂ 7 ਵਜੇ ਦੀਵਾਨ ਹਾਲ ਦੇ ਵਿੱਚ ਨਿਤਨੇਮ ਕਰਨਾ, ਬੱਚਿਆਂ ਨੇ ਦੇਗ ਬਣਾਉਣੀ ਹੁੰਦੀ ਹੈ, ਬੱਚਿਆਂ ਨੇ ਨਾਲ ਮਹਾਰਾਜ ਦੇ ਪ੍ਰਕਾਸ਼ ਕਰਨਾ, ਨਿਤਨੇਮ ਕਰਨਾ। ਇੱਕ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਵੀ ਇੱਕ ਰੈਗੂਲਰ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਹਾਂਜੀ, ਵੀ ਉਹਨੇ ਸਾਰੀ ਜ਼ਿੰਦਗੀ 'ਚ ਆਪਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰਨਾ ਹੈ, ਕਿਵੇਂ ਕਰਨਾ ਚਾਹੀਦਾ ਹੈ, ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ ਹੈ, ਗੁਰੂ ਦੀ ਭੈ ਭਾਵਨੀ 'ਚ ਰਹਿੰਦੇ ਹੋਇਆ ਆਪਦੀ ਕਿਰਤਵਤ ਕਰਨੀ ਹੈ। ਇੱਕ ਵੀਕ ਦੇ ਵਿੱਚ ਸਾਡਾ ਇਹ ਉਪਰਾਲਾ ਹੁੰਦਾ। ਪਰ ਜਿਹੜਾ ਤੁਹਾਡਾ ਸਵਾਲ ਆ ਉਹ ਬਿਲਕੁਲ ਠੀਕ ਹੈ ਕਿ ਸਾਡੇ ਜਿਹੜੇ ਘਰ ਸਕੂਲ ਨੇ ਜਾਂ ਸਾਡੀਆਂ ਫਸਟ ਯੂਨੀਵਰਸਿਟੀ ਉਹ ਸਾਡੇ ਘਰ ਨੇ। ਜੇ ਪ੍ਰੈਕਟੀਕਲੀ ਲਾਈਫ ਸਾਡੇ ਮਾਂ-ਬਾਪ ਜਾਂ ਸਾਡੇ ਅਸੀਂ ਘਰ ਦੇ ਵਿੱਚ ਉਹ ਮਾਹੌਲ ਨਹੀਂ ਬਣਾਉਂਦੇ ਤਾਂ ਬੱਚੇ ਇੱਕ ਵੀਕ ਦੇ ਵਿੱਚ ਜੋ ਸਿੱਖਿਆ ਹੁੰਦਾ ਉਹਨੂੰ ਮੇਨਟੇਨ ਨਹੀਂ ਕਰਕੇ ਰੱਖ ਸਕਦੇ। ਸਾਨੂੰ ਆਪਦੇ ਘਰਾਂ ਦੇ ਮਾਹੌਲ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਪ ਦੀ ਗੁਰੂ ਨਾਲ ਜੁੜੀਏ, ਆਪਦੇ ਬੱਚਿਆਂ ਨੂੰ ਜੀ। ਇਹਦੇ ਵਿੱਚ ਇਹ ਨਹੀਂ ਕਿ ਸਾਡੀ ਕੋਈ ਬੱਚਿਆਂ ਦੀ, ਸਾਡੀ ਵੀ ਭਲਾਈ ਹੈ, ਸਾਡੇ ਬੱਚਿਆਂ ਦੀ ਵੀ ਭਲਾਈ ਹੈ। ਹਾਂਜੀ, ਜਦੋਂ ਅਸੀਂ ਸਭ ਤੋਂ ਪਹਿਲਾਂ ਕੈਂਪ ਸ਼ੁਰੂ ਕੀਤਾ ਇੱਕ ਚੀਜ਼ ਮੈਂ ਇਹ ਗੱਲ ਜ਼ਰੂਰ ਫੀਲ ਕਰਦਾ ਸੀ ਵੀ ਜਿਸ ਤਰ੍ਹਾਂ ਅਸੀਂ ਆਪਦੇ ਬੱਚੇ ਅੱਜ ਇੰਡੀਆ ਦੇ ਵਿੱਚ ਡਰੱਗ ਦੇ ਵਿੱਚ ਜਾਂ ਹੋਰ ਅੱਜ ਸਾਡਾ ਹਾਲ ਆਪਾਂ ਸਭ ਨੂੰ ਪਤਾ ਹੈ, ਆਪਾਂ ਨਾ ਤੇਲ ਤੇ ਜਾਈਏ ਜੀ ਬਿਲਕੁਲ, ਜੇ ਆਪਾਂ ਵੈਨਕੂਵਰ ਦੇ ਵਿੱਚ ਅੱਜ ਟੋਰਾਂਟੋ ਜਾਂ ਬੜੇ ਬੜੇ ਸ਼ਹਿਰਾਂ 'ਚ ਜਿਸ ਤਰ੍ਹਾਂ ਸਾਡੇ ਬੱਚੇ ਇਸ ਡਰੱਗ ਦੇ ਕਾਜ ਦੇ ਵਿੱਚ ਫਸੇ ਹੋਏ ਨੇ। ਹਾਂਜੀ, ਕੋਈ ਇੱਕ ਚੀਜ਼ ਹੈ ਜਿਹੜੀ ਇਸ ਚੀਜ਼ ਤੋਂ ਸਾਨੂੰ ਬਚਾ ਰੱਖਦੇ, ਉਹ ਗੁਰਮਤਿ ਹੈ, ਗੁਰੂ ਦੀ ਸਿੱਖਿਆ ਜੀ। ਜਿਸ ਬੱਚੇ ਨੂੰ ਗੁਰੂ ਦੀ ਸਿੱਖਿਆ ਪਤਾ ਲੱਗੇ, ਜਿਸ ਬੱਚੀ ਨੂੰ ਗੁਰੂ ਦੀ ਗੱਲ ਸਮਝ ਲੱਗ ਗਈ, ਉਹ ਇਹਨਾਂ ਚੀਜ਼ਾਂ ਦੇ ਲਾਗੇ ਨਹੀਂ ਜਾਂਦਾ। ਅਸੀਂ ਆਪਦੇ ਸਾਡਾ ਫਿਊਚਰ ਆ, ਸਾਡਾ ਭਵਿੱਖ ਆ, ਜਿਹੜੀ ਸਾਡੀ ਸਭ ਕੁਛ ਆ, ਸਾਡੇ ਬੱਚੇ ਉਹਨਾਂ ਨੂੰ ਅਸੀਂ ਇਸੇ ਤਰ੍ਹਾਂ ਸੇਵ ਕਰ ਸਕਦੇ ਹਾਂ ਤੇ ਉਹ ਬਹੁਤ ਜ਼ਰੂਰੀ ਆ। ਪਰ ਸਾਨੂੰ ਆਪਦੇ ਘਰਾਂ ਦੇ ਮਾਹੌਲ, ਜੇ ਅਸੀਂ ਬੱਚੇ ਕੈਂਪ ਚੋਂ ਕਈ ਵਾਰੀ ਬੱਚੇ ਜਾ ਕੇ ਪੇਰੈਂਟਸ ਨਾਲ ਆਰਗੂ ਕਰਦੇ ਨੇ ਵੀ ਤੁਸੀਂ ਡਰਿੰਕ ਕਰਦੇ ਨੇ, ਪੇਰੈਂਟਸ ਡਰਿੰਕ ਕਰਦੇ ਨੇ, ਭੇਜ ਦਿੰਦੇ ਨੇ, ਪਰ ਫਿਰ ਉਹ ਕੋਈ ਐਕਸਕਿਊਜ਼ ਬਣਾਉਂਦੇ ਆ। ਬੱਚੇ ਥੋੜੀ ਦੇਰ ਬਾਅਦ ਫਿਰ ਬੱਚੇ ਵੀ ਗਿਵ ਅਪ ਕਰ ਜਾਂਦੇ ਆ। ਪਰ ਸਾਨੂੰ ਆਪਦੇ ਘਰਾਂ ਦੇ ਮਾਹੌਲ ਬਣਾਉਣੇ ਜਿਹੜੇ ਉਹ ਬਹੁਤ ਜ਼ਰੂਰੀ ਆ ਕਿ ਗੁਰਮਤਿ ਅਨੁਸਾਰ ਅਸੀਂ ਆਪਦੇ ਘਰਾਂ ਦਾ ਆਪਣਾ ਜੀਵਨ ਢਾਲੀਏ ਤੇ ਸਾਡੇ ਬੱਚੇ ਆਟੋਮੈਟਿਕਲੀ ਸਾਨੂੰ ਫੋਲੋ ਕਰਨਗੇ। ਜੀ ਬਿਲਕੁਲ ਬਿਲਕੁਲ ਵੀਰ ਜੀ।
ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ, ਕੋਈ ਤੁਸੀਂ ਸੁਨੇਹਾ ਦੇਣਾ ਚਾਹੋ ਅੱਜ ਦੀ ਜਨਰੇਸ਼ਨ ਨੂੰ ਜਾਂ TV 84 ਦੇ ਦਰਸ਼ਕ ਜੋ ਤੁਹਾਨੂੰ ਵੇਖ ਰਹੇ ਨੇ, ਜਾਂ ਫਿਰ ਕੈਂਪ ਐਕਸਪੀਰੀਅੰਸ ਦੇ ਆਧਾਰ ਤੇ ਤੁਸੀਂ ਸਿੱਖ ਸੰਗਤਾਂ ਨੂੰ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ ਹੋ 1 ਮਿੰਟ ਦੇ ਅੰਦਰ। ਦੇਖੋ, ਜੋ ਅੱਜ ਦੇ ਸਾਡੀ ਬੱਚੀ ਆ ਜਾਂ ਬੱਚਾ ਆ ਉਹ ਕੱਲ ਦੇ ਮਾਂ-ਬਾਪ ਹੋਣਗੇ। ਜਿਹੜਾ ਬੱਚਾ ਬੱਚੀ ਅੱਜ ਆਪ ਗੁਰੂ ਨਾਲ ਜੁੜ ਗਿਆ ਉਹ ਸਾਡੀ ਉਹ ਤੋਂ ਆਉਣ ਵਾਲੀ ਜਨਰੇਸ਼ਨ ਦੀ ਜੋੜ ਲੈਣ ਜੀ। ਸੋ ਆਪ ਦੇ ਬੱਚਿਆਂ ਨੂੰ ਕੈਂਪਾਂ 'ਚ ਭੇਜੋ, ਆਪ ਦੇ ਘਰਾਂ ਦੇ ਮਾਹੌਲ ਨੂੰ ਠੀਕ ਕਰੋ, ਉਹਨਾਂ ਨੂੰ ਪੰਥ ਪ੍ਰਤੀ, ਆਪ ਦੇ ਫਰਜ਼ਾਂ ਪ੍ਰਤੀ, ਆਪ ਦੇ ਪਰਿਵਾਰ ਪ੍ਰਤੀ ਉਹਨਾਂ ਦੇ ਕੀ ਫਰਜ਼ ਨੇ, ਆਪ ਦੀ ਕੌਮ ਪ੍ਰਤੀ ਕੀ ਫਰਜ਼ ਨੇ, ਇਹਨਾਂ ਤੋਂ ਸੁਚੇਤ ਕਰਾਉਣਾ ਚਾਹੀਦਾ। ਇਹੋ ਹੀ ਸਾਡੇ ਉਪਰਾਲੇ ਹਨ ਭਾਈ। ਜੇ ਅੱਜ ਅਸੀਂ ਆਪਦੇ ਬੱਚੇ ਬੱਚੀਆਂ ਗੁਰੂ ਨਾਲ ਜੋੜ ਲਾਂਗੇ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਦੀ ਸਿੱਖੀ 'ਚ ਰਹਿਣਗੀਆਂ। ਜੇ ਅੱਜ ਅਸੀਂ ਇਹਨਾਂ ਬੱਚਿਆਂ ਨੂੰ ਨਾ ਜੋੜ ਸਕੇ ਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਤੋਂ ਅਸੀਂ ਆਸ ਨਹੀਂ ਰੱਖ ਸਕਦੇ। ਹੁਣ ਦੇ ਬੱਚੇ ਬੱਚੀਆਂ ਜੇ ਕੋਈ ਕੈਂਪ 'ਚ ਆਉਂਦੇ ਨੇ, ਅੱਜ ਬੜਾ ਰੀਸੈਂਟਲੀ ਸਾਡਾ ਐਕਸਪੀਰੀਅੰਸ ਤੇ ਇੱਕ ਡਾਕਟਰ ਆਏ, ਆਪ ਬੇਸ਼ੱਕ ਉਹਨਾਂ ਨੇ ਵਾਲ ਕੱਟਿਆ ਸਨ, ਛੋਟੇ ਹੁੰਦਿਆਂ ਨੇ ਕੈਂਪ ਲਾਇਆ ਸੀ। ਆਪ ਦਾ ਬੱਚਾ ਉਹਨਾਂ ਦਾ ਸਿੱਖੀ ਸਰੂਪ 'ਚ ਸੀ। ਉਹ ਕਹਿੰਦੇ ਮੈਂ ਵੀ ਇੱਕ ਵਾਰੀ ਕੈਂਪ ਲਾਇਆ, ਸਪੈਸ਼ਲ ਸ਼ਿਕਾਗੋ ਤੋਂ ਅੱਜ ਲਈ ਬੱਚੇ ਨੂੰ ਛੱਡਣ ਆਏ। ਉਹਨਾਂ ਨੇ 1 ਵਾਰੀ ਜਾਂ 2 ਵਾਰੀ ਕੈਂਪ ਲਾਇਆ, ਪਰ ਕਿਤੇ ਨਾ ਕਿਤੇ ਸਿੱਖੀ ਉਹਨਾਂ ਦੇ ਮਨ 'ਚ ਅਜੇ ਵੀ ਹੈਗੀ। ਸੋ ਇਹ ਕੈਂਪਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਆਪ ਦਾ ਮਾਹੌਲ ਠੀਕ ਕਰੀਏ। ਆਓ ਆਪਾਂ ਆਪਦੇ ਕੌਮ ਦੇ ਪ੍ਰਤੀ, ਇਹ 30 ਸਾਲ ਹੋ ਗਏ ਸਾਨੂੰ ਘਰਾ ਸਾਡੇ ਨਾਲ ਵਾਪਰਿਆ 84 ਦਾ। ਇਹ ਕੈਂਪ ਸਾਡਾ ਵੀਕ ਆ, ਇਹ ਸਾਰਾ ਸ਼ਹੀਦਾਂ ਲਈ 84 ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਉਹਦੇ ਬਾਰੇ ਅਸੀਂ ਸਾਡਾ ਟੌਪਿਕ ਵੀ ਹੈ ਚਾਲੀ। ਸੋ ਆਓ ਭਾਈ ਅਸੀਂ ਆਪਦੇ ਘਰ ਸਾਂਭੀਏ, ਆਪਦੇ ਬੱਚਿਆਂ ਨੂੰ ਸਾਂਭ ਲਈ, ਇਹੋ ਹੀ ਸਾਡੀ ਦੌਲਤ ਆ, ਇਹੋ ਹੀ ਸਾਰਾ ਕੁਛ ਹਨ। ਜੇ ਅਸੀਂ ਇਹਨਾਂ ਨੂੰ ਸਾਂਭ ਲਿਆ, ਸਾਡੀ ਸਾਰੀ ਕਮਾਈ ਕੀਤੀ ਵੀ ਸਫਲੀ ਹੈ। ਇਹਨਾਂ ਨੇ ਸਾਨੂੰ ਜੇ ਗੁਰਮਤਿ ਨਾਲ ਜੁੜੇ ਰਹਿਣਗੇ, ਗੁਰੂ ਨਾਲ ਜੁੜੇ ਰਹਿਣਗੇ, ਕੱਲ੍ਹ ਨੂੰ ਸਾਡੀ ਵੀ ਸੇਵਾ ਕਰਨਗੇ, ਕੌਮ ਦੀ ਵੀ ਸੇਵਾ ਕਰਨਗੇ, ਇੱਥੇ ਸਾਡੀ ਸਭ ਦੀ ਭਲਾਈ ਆ। ਸੋ ਭਾਈ ਆਪਾਂ ਰਲ ਕੇ ਉਪਰਾਲਾ ਕਰੀਏ, ਨਿੱਜੀ ਭੇਦ ਕਿਸੇ ਵੀ ਜੀਵ ਨੂੰ ਛੱਡ ਕੇ ਆਪਾਂ ਇਸ ਪਾਸੇ ਜੁੜੀਏ। ਇਹ ਮੇਰੀ ਗੁਰੂ ਦੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਥੈਂਕ ਯੂ ਸੋ ਮਚ ਵੀਰ ਜੀ ਫॉर योर ਟਾਈਮ ਕਿ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਹੋ ਹਰ ਸਮਰ ਵੇਕੇਸ਼ਨ ਦੇ ਵਿੱਚ। ਇਟਸ ਸੱਚ ਅ ਗੁੱਡ ਥਿੰਗ ਕਿ ਸਾਡੇ ਅੱਜ ਦੀ ਜਨਰੇਸ਼ਨ ਜਿਹੜੀ ਹੈ, ਆਉਣ ਵਾਲੀ ਜਨਰੇਸ਼ਨ ਆ, ਉਹ ਸਿੱਖੀ ਨਾਲ ਜੁੜ ਰਹੀ ਹੈ, ਅਵੇਅਰਨੈਸ ਆ ਰਹੀ ਹੈ। ਦੈਟਸ ਅ ਰੀਅਲੀ ਗੁੱਡ ਉਪਰਾਲਾ ਜੋ ਤੁਸੀਂ ਕੀਤਾ ਹੈ। ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਪੂਰੇ ਉਪਰਾਲੇ ਦਾ ਪੂਰਾ ਵੇਰਵਾ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਗੁਰੂ ਆਪ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡਾ ਕੋਈ ਬ੍ਰੇਕ ਲੈਣ ਦਾ, ਤੇ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।